ਮੋਦੀ ਨੇ ਮਾਫੀ ਮੰਗ ਕੇ 3 ਖੇਤੀ ਕਾਨੂੰਨ ਵਾਪਸ ਲਏ ਸੀ, ਉਦੋਂ ਉਹਨਾਂ ਨੇ ਇਹ ਫੈਸਲਾ ਕਰ ਲਿਆ ਸੀ ਕਿ ਪੰਜਾਬ ਦੇ ਸਿੱਖਾਂ ਨੂੰ ਇਨ ਜਨਰਲ, ਕਿਸਾਨਾਂ ਨੂੰ ਇਨ ਪਰਟੀਕੂਲਰ, ਕਿਉਂਕਿ ਕਿਸਾਨ ਦਾ ਮਤਲਬ ਹੀ ਸਿੱਖ ਹੈ ਪੰਜਾਬ ਦੇ ਵਿੱਚ, ਸਬਕ ਸਿਖਾਉਣੇ। ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਹਵਾਲੇ ਨਾਲ ਹੋਏ, ਦੀਪ ਸਿੱਧੂ ਦਾ ਮਰਡਰ ਹੋਏ ਜਾਂ ਸਿੱਧੂ ਮੂਸੇਵਾਲਾ ਦਾ ਹੋਏ, ਉਹ ਤੁਸੀਂ ਦੇਖੋਗੇ ਤੇ ਉਹ ਉਸੇ ਲਾਈਨ 'ਚ ਹੀ ਹੈ। ਪੰਜਾਬ ਦੇ ਵਿੱਚ ਭਗਵੰਤ ਮਾਨ ਨੂੰ ਕੁਰਸੀ ਦਾ, ਉਹ ਤਾਂ ਛੱਤੀਸਗੜ੍ਹ ਕੇ ਕਿੱਥੇ ਦੌੜਿਆ ਹੋਇਆ ਹੈ ਕੇਜਰੀਵਾਲ ਦੀ ਪਾਰਟੀ ਦਾ ਪ੍ਰਚਾਰ ਕਰਨ, ਕੋਈ ਫਿਕਰ ਨਹੀਂ ਹੈ ਕਿ ਕੀ ਹੋ ਰਿਹਾ। ਦੂਜੇ ਪਾਸੇ ਪੁਲਿਸ ਨੂੰ ਜਿਹੜਾ ਹੈ ਉਹ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ ਕਿ ਵੀ ਦੱਬ ਦਿਓ, ਇਹਨਾਂ ਨੂੰ ਸਿਰੇ ਨਾ ਚੁੱਕਣ ਦਿਓ। ਜੋ ਇਸ ਵੇਲੇ ਹੜ੍ਹ ਪੰਜਾਬ 'ਚ ਹੁਣ ਆਏ ਨੇ, ਇਹ ਲਿਆਂਦੇ ਗਏ ਨੇ, ਪੰਜਾਬ ਨੂੰ ਸਬਕ ਸਿਖਾਇਆ ਜਾ ਰਿਹਾ ਹੈ, ਕਿਸਾਨਾਂ ਨੂੰ ਸਬਕ ਸਿਖਾਇਆ ਜਾ ਰਿਹਾ ਹੈ। Causing floods is a terrorist offence in proposed law to replace Indian Penal Code. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ ਭਾਵੇਂ ਪਿਛਲੇ ਕਈ ਦਿਨਾਂ ਤੋਂ ਮੀਂਹ ਨਹੀਂ ਪੈ ਰਹੇ, ਲੇਕਿਨ ਇਸ ਦੇ ਬਾਵਜੂਦ ਪੰਜਾਬ ਦੇ 4-5 ਜ਼ਿਲ੍ਹੇ ਜਿਹੜੇ ਨੇ ਹੜ੍ਹਾਂ ਦੀ ਮਾਰ ਹੇਠ ਹਨ, ਕਿਉਂਕਿ ਇਹ ਸੋਚੀ ਸਮਝੀ ਸਾਜ਼ਿਸ਼ ਤਹਿਤ ਭਾਖੜੇ ਦੇ ਮੁੱਖ ਦੁਆਰ ਜਿਹੜੇ ਖੋਲ੍ਹੇ ਗਏ ਨੇ। ਸੋ ਦੂਸਰੇ ਪਾਸੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਉੱਤੇ ਜਿਹੜੇ ਜ਼ਬਰ ਦੀ ਹਨੇਰੀ ਜਿਹੜੀ ਹੈ ਉਹ ਚਲਾਈ ਗਈ ਹੈ, ਔਰ ਤਾਂ ਕਿ ਉਹ ਆਪਣੇ ਹੱਕਾਂ ਲਈ ਜਿਹੜੀ ਹੈ ਸ਼ਾਂਤਮਈ ਪ੍ਰੋਟੈਸਟ ਵੀ ਨਾ ਕਰ ਸਕਣ। ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦਾ ਇੱਕ ਕਿਸਾਨ ਇਸੇ ਪੁਲਿਸ ਜ਼ਬਰ ਦੀ ਬਦੌਲਤ ਆਪਣੀ ਜਾਨ ਗਵਾ ਬੈਠਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਓਪਨਿੰਗ ਸੈਗਮੈਂਟ 'ਚ ਵੀ ਇਸ ਦੇ ਉੱਤੇ ਗੱਲ ਕੀਤੀ ਹੈ, ਕਿਉਂਕਿ ਸਾਡੇ ਵੀਰ ਗੁਰਜੋਤ ਸਿੰਘ ਸਰੀ ਤੋਂ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਹੈ, ਉਹਨਾਂ ਨੇ ਪੰਜਾਬ 'ਚ ਇਹ ਲਿਆਂਦੇ ਗਏ ਹੜ੍ਹ ਔਰ ਖ਼ਾਸ ਤੌਰ 'ਤੇ ਕਿਸਾਨਾਂ ਨੂੰ ਜਿਵੇਂ ਰਿਪਰੈਸ ਕੀਤਾ ਜਾ ਰਿਹਾ ਹੈ, ਔਰ ਸੰਗਰੂਰ ਦੇ ਵਿੱਚ ਜਿਵੇਂ ਅਸੀਂ ਜ਼ਿਕਰ ਕੀਤਾ ਇੱਕ ਕਿਸਾਨ ਦੀ ਮੌਤ ਵੀ ਹੋਈ ਹੈ, ਬਾਕੀ ਜ਼ਖਮੀ ਹੋਏ ਨੇ, ਔਰ ਉਹਨਾਂ ਨੇ ਚੰਡੀਗੜ੍ਹ ਪ੍ਰੋਟੈਸਟ ਲਈ ਜਿਹੜਾ ਪਹੁੰਚਣ ਤੋਂ ਪਹਿਲਾਂ ਹੀ ਮੋਹਾਲੀ ਦੇ ਕਿੰਨੇ ਹੀ ਨਾਕੇ ਲਾ ਕੇ ਔਰ ਕਿੰਨੇ 200 ਤੋਂ ਜ਼ਿਆਦਾ ਗ੍ਰਿਫਤਾਰੀਆਂ ਛਾਪੇ ਮਾਰ ਕੇ ਘਰਾਂ 'ਚੋਂ A ਕਲਾਸ ਲੀਡਰਸ਼ਿਪ, B ਕਲਾਸ ਲੀਡਰਸ਼ਿਪ ਜਿਵੇਂ ਲਾਈਨ ਅਪ ਕੀਤੀ ਹੁੰਦੀ ਹੈ, ਉਹਨਾਂ ਨੂੰ ਵੀ ਚੁੱਕ ਲਿਆ। ਔਰ ਬੇਸ਼ੱਕ ਇਹਦੇ ਬਾਵਜੂਦ ਕਿਉਂਕਿ ਕਿਸਾਨ ਜਥੇਬੰਦੀਆਂ ਦੇ ਕੋਲ ਹੁਣ ਜਿਹੜਾ ਉਹਨਾਂ ਨੇ ਲੜਾਈ ਲੜੀ ਹੈ ਲੰਬਾ ਵਕਤ, 13 ਮਹੀਨੇ ਦਿੱਲੀ ਦੇ ਬਾਰਡਰ 'ਤੇ, ਔਰ ਦਿੱਲੀ ਦੀ ਸਰਕਾਰ ਨੂੰ ਝੁਕਣ 'ਤੇ ਮਜਬੂਰ ਕੀਤਾ ਹੈ। ਔਰ ਇਹ ਸਮਝਦੇ ਨੇ ਕਿ ਵੀ ਇਹਨਾਂ ਨੂੰ ਦੇਖੋ ਪਾਤਰ ਬਦਲਦੇ ਰਹਿੰਦੇ ਨੇ, ਤਾਕਤ 'ਚ ਜ਼ੁਲਮ ਕਰਨ ਵਾਲੇ ਵੀ, ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੇ ਕਿਸਾਨ ਹਰਿਆਣੇ ਤੋਂ ਦਿੱਲੀ ਤੱਕ ਜਿੱਥੇ ਸੜਕਾਂ ਦੇ ਉੱਤੇ ਲਿਆ ਕੇ ਉਹਨਾਂ ਨੇ ਕਿਸ ਲੈਵਲ ਦੇ ਉੱਤੇ ਕਿੱਲਾਂ ਲਾ ਦਿੱਤੀਆਂ, ਕਿਸ ਲੈਵਲ ਦੇ ਜਿਹੜੇ ਨੇ ਉਹ ਕਰੇਨਾਂ ਨਾਲ ਲਿਆ ਕੇ ਵੱਡੇ ਵੱਡੇ ਜਿਹੜੇ ਨੇ ਓਬਸਟੈਕਲਸ ਖੜੀਆਂ ਕੀਤੀਆਂ, ਤੇ ਕਿਵੇਂ ਜਿਹੜੇ ਪੰਜਾਬ ਤੋਂ ਨਿਕਲ ਕੇ ਦਿੱਲੀ ਦੀਆਂ ਬਰੂਹਾਂ 'ਤੇ ਪਹੁੰਚ ਗਏ, ਔਰ ਉਹਨਾਂ ਦੀ ਜਿਹੜੇ ਸਾਰੇ ਯਤਨ ਫੇਲ ਹੋਏ। ਤਾਂ ਇਹ ਭਗਵੰਤ ਮਾਨ ਦੀ ਸਰਕਾਰ ਇਹ ਸਮਝਦੀ ਹੈ ਕਿ ਉਹ ਬੈਰੀਕੇਡ ਲਾ ਕੇ ਔਰ ਇਸ ਕਿਸਮ ਦੀਆਂ ਗ੍ਰਿਫਤਾਰੀਆਂ ਜਾਂ ਦੂਜਿਆਂ ਨਾਲ ਜਿਹੜਾ ਉਹਨਾਂ ਨੂੰ ਰੋਕ ਲਏਗੀ। ਹਾਂ, ਇਹ ਇਸ ਨਾਲ ਜ਼ਰੂਰ ਹੋਇਆ ਕਿਉਂਕਿ ਇਹਦਾ ਆਪਣਾ ਜ਼ਿਲ੍ਹਾ ਸੰਗਰੂਰ ਹੈ, ਕਿਸਾਨ ਵੀ ਸੰਗਰੂਰ ਜ਼ਿਲ੍ਹੇ ਦਾ ਬਜ਼ੁਰਗ ਬਾਬਾ ਜੀ ਦੀ ਡੈਥ ਹੋਈ ਹੈ, ਔਰ ਬਾਕੀ ਜ਼ਖਮੀ ਵੀ ਹੋਏ ਨੇ, ਕਿਉਂਕਿ ਪੁਲਿਸ ਜਿਸ ਲੈਵਲ ਦੇ ਉੱਤੇ ਉਤਰੀ ਹੋਈ ਹੈ ਪੂਰੀ ਜ਼ਬਰ ਜ਼ੁਲਮ ਵਾਲੀ। ਔਰ ਅੱਜ ਹੀ ਇੱਕ ਜਰਨਲਿਸਟ ਕਹਿ ਰਿਹਾ ਸੀ ਕਿ ਜੀ ਇਹ ਦੇਖ ਕੇ ਤਾਂ ਲੋਕ ਇਹ ਕਹਿੰਦੇ ਨੇ ਕਿ ਵੀ ਜੇ ਤਾਂ ਅਮਰਿੰਦਰ ਦੀ ਸਰਕਾਰ ਦੇ ਵੇਲੇ ਉਹਨਾਂ ਨੇ ਭਾਵੇਂ ਕੀ ਉਹਨਾਂ ਦੇ ਅੰਦਰੋਂ ਕੀ ਸੀ ਕੀ ਨਹੀਂ ਸੀ, ਪਰ ਉਹਨਾਂ ਨੇ ਰਾਦਰ ਹਰ ਕਦਮ 'ਤੇ ਸਪੋਰਟ ਕੀਤਾ। ਜੇ ਉਦੋਂ ਇਹਦੀ ਸਰਕਾਰ ਹੁੰਦੀ ਤਾਂ ਜਿਹੜੀ ਲੜਾਈ ਦਿੱਲੀ ਜਾ ਕੇ ਲੜੀ ਉਹ ਪੰਜਾਬ 'ਚ ਹੀ ਲੜ ਲੈਣੀ ਸੀ ਕਿਸਾਨਾਂ ਨੇ, ਔਰ ਖੂਨ ਖਰਾਬਾ ਇਹਨੇ ਕਰਨਾ ਸੀ ਜਿਸ ਕਿਸਮ ਦਾ ਪੁਲਿਸ ਨੂੰ ਅਨਲੀਸ਼ ਕੀਤਾ ਹੋਇਆ। ਔਰ ਜਿਵੇਂ ਅਸੀਂ ਪਹਿਲੇ ਸੈਗਮੈਂਟਸ ਵੀ ਕਿਹਾ, ਜੇ ਹੜ੍ਹਾਂ ਦੀ ਗੱਲ ਕਰੀਏ, ਈਵਨ ਗੈਰ ਵੀ ਜਦੋਂ ਇਸ ਨੂੰ ਦੇਖਦੇ ਹੁਣ ਪਿਛਲੇ 10-12 ਦਿਨਾਂ ਤੋਂ ਪੰਜਾਬ 'ਚ ਮੀਂਹ ਨਹੀਂ ਪੈ ਰਿਹਾ, ਲੇਕਿਨ ਪੰਜਾਬ ਦੇ ਆਲਮੋਸਟ 5 ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ, ਗੁਰਦਾਸਪੁਰ ਖਾਸ ਤੌਰ 'ਤੇ ਸ਼ਾਮਲ ਨੇ, ਹੁਸ਼ਿਆਰਪੁਰ, ਰੋਪੜ, ਉਹ ਪੂਰੀ ਤਰ੍ਹਾਂ ਹੜ੍ਹੇ ਹੋਏ ਨੇ, 10-10 ਫੁੱਟ ਪਾਣੀ ਵੀ ਹੈ। ਔਰ ਜਿਸ ਕਿਸਮ ਦੀ ਤਬਾਹੀ ਦਾ ਮੰਜ਼ਰ ਜਿਵੇਂ ਇਹਨਾਂ ਨੇ ਪਾਣੀ ਛੱਡਿਆ ਉਹਦੇ 'ਚ ਹਰੀਕੇ, ਜਿੱਥੇ ਕਿ ਬਿਆਸ ਆ ਕੇ ਉਹਦੇ 'ਚ ਸਤਲੁਜ ਦੇ ਵਿੱਚ ਮਿਲਦਾ ਹੈ, ਉਸ ਦਾ ਇੰਨਾ ਵੱਡਾ ਪਹਾੜ ਹੈ ਕਿ ਹਜ਼ਾਰਾਂ ਆਲੇ ਦੁਆਲੇ ਦੇ ਪਿੰਡਾਂ ਦੇ ਸਿੱਖ, ਕਿਸਾਨ, ਆਮ ਲੋਕ ਲੱਗੇ ਹੋਏ ਨੇ ਉਸ ਪਹਾੜ ਨੂੰ ਪੂਰਾ ਕਰਨ ਦੇ ਵਿੱਚ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਵੀ ਬਹਾਨਾ ਤਾਂ ਇਹ ਹੈ ਕਿਉਂਕਿ ਹੁਣ ਤਾਂ ਈਵਨ ਔਰ ਅੱਜ ਮੈਂ ਦੇਖ ਰਿਹਾ ਸੀ ਕਿ ਉਹ ਪੱਤਰਕਾਰ ਇਹਨੂੰ 1988 ਦੇ ਫਲੱਡਸ ਨਾਲ ਹੀ ਕੰਪੇਅਰ ਕਰ ਰਹੇ ਨੇ। ਅਸੀਂ ਜਦੋਂ ਇਹ ਕਿਹਾ ਆਲਰੇਡੀ ਅਸੀਂ ਇਹਦੇ ਤੇ ਇੱਕ ਸੈਗਮੈਂਟ ਕੀਤਾ ਸੀ ਜੀ ਕਿ 1988 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਪਾਣੀ ਨੂੰ ਕਿਵੇਂ ਐਜ਼ ਏ ਵੈਪਨ ਯੂਜ਼ ਕੀਤਾ ਸੀ, ਹੜ੍ਹ ਲਿਆਉਣ ਦੇ ਲਈ ਪੰਜਾਬ ਨੂੰ ਹੜਿਆ ਗਿਆ ਸੀ। ਔਰ ਹੁਣ ਇਹ ਕਿਹਾ ਜਾ ਰਿਹਾ ਕਿ ਆਲਮੋਸਟ ਜਿਹੜਾ ਹੈ ਉਹ 35 ਸਾਲ ਬਾਅਦ ਉਹੀ ਵੈਪਨ ਜਿਹੜਾ ਉਹ ਇਸਤੇਮਾਲ ਕੀਤਾ ਜਾ ਰਿਹਾ, ਕਿਉਂਕਿ ਉਦੋਂ ਤਾਂ ਫਿਰ ਵੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ 'ਚ ਪੰਜਾਬ ਦੇ ਵੀ ਮੈਂਬਰ ਬੈਠੇ ਸੀ। ਹੁਣ ਤਾਂ ਬਿਲਕੁਲ ਹੀ ਉਹਨਾਂ ਦੇ ਕੋਲ ਹੈ, ਸੈਂਟਰ ਦੇ ਕੋਲ। ਉਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਹਾਲਾਂ ਉਹਦੀ ਜਸਟੀਫਿਕੇਸ਼ਨ ਦੇ ਲਈ ਉਹਨਾਂ ਦੇ ਟੁਚੇ ਨਿਕਲ ਰਹੇ ਨੇ, ਨਹੀਂ ਜੀ ਪਾਣੀ ਦਾ ਸਤਰ 4 ਫੁੱਟ ਚਲਾ ਗਿਆ, ਉੱਤੇ ਮੀਂਹ ਪੈ ਗਿਆ, ਥੱਲੇ ਮੀਂਹ ਪੈ ਗਿਆ। ਲੇਕਿਨ ਇਹ ਵੀ ਹੈ ਕਿ ਵੀ ਵਿਦਆਊਟ ਨੋਟਿਸ, ਵਿਦਆਊਟ ਐਵੈਕੂਏਸ਼ਨ, ਔਰ ਤੁਸੀਂ ਦੇਖੋਗੇ ਵੀ ਇੱਕ ਵੀ ਲਫ਼ਜ਼ ਸੈਂਟਰ ਦੀ ਹਕੂਮਤ ਨੇ ਉਹਨਾਂ 'ਚੋਂ ਕਿਸੇ ਨੇ ਹੈਲੀਕਾਪਟਰ ਰਾਹੀਂ ਦੌਰਾ ਕੀ ਕਰਨਾ ਸੀ ਜਾਂ ਅਦਰਵਾਈਜ਼ ਕੀ ਕਰਨਾ ਸੀ, ਕਿਸੇ ਦਾ ਤੁਹਾਨੂੰ ਟਵੀਟ ਨਜ਼ਰ ਨਹੀਂ ਆਉਂਦਾ, ਕਿਸੇ ਦੀ ਕੋਈ ਹਮਦਰਦੀ ਨਹੀਂ ਹੈ। ਕਿਉਂਕਿ ਸੈਂਟਰ ਦੀਆਂ ਏਜੰਸੀਆਂ ਨੇ ਜਿਸ ਦਿਨ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਮੋਦੀ ਨੇ ਮਾਫੀ ਮੰਗ ਕੇ 3 ਖੇਤੀ ਕਾਨੂੰਨ ਵਾਪਸ ਲਏ ਸੀ, ਉਦੋਂ ਉਹਨਾਂ ਨੇ ਇਹ ਫੈਸਲਾ ਕਰ ਲਿਆ ਸੀ ਕਿ ਪੰਜਾਬ ਦੇ ਸਿੱਖਾਂ ਨੂੰ ਇਨ ਜਨਰਲ, ਕਿਸਾਨਾਂ ਨੂੰ ਇਨ ਪਾਰਟਿਕੂਲਰ, ਕਿਉਂਕਿ ਕਿਸਾਨ ਦਾ ਮਤਲਬ ਹੀ ਸਿੱਖ ਹੈ ਪੰਜਾਬ ਦੇ ਵਿੱਚ, ਸਬਕ ਸਿਖਾਉਣਾ। ਫਿਰ ਅਸੀਂ ਦੇਖਦੇ ਵੀ ਉਸ ਸਾਰੇ ਚੋਂ ਹੀ ਤੁਸੀਂ ਉਸ ਤੋਂ ਬਾਅਦ ਜੋ ਕੁਝ ਵੀ ਪੰਜਾਬ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਹਵਾਲੇ ਨਾਲ ਹੋਏ, ਦੀਪ ਸਿੱਧੂ ਦਾ ਮਰਡਰ ਹੋਏ ਜਾਂ ਸਿੱਧੂ ਮੂਸੇਵਾਲਾ ਦਾ ਹੋਏ, ਉਹ ਤੁਸੀਂ ਦੇਖੋਗੇ ਤੇ ਉਹ ਉਸੇ ਲਾਈਨ 'ਚ ਹੀ ਹੈ। ਉਹਦਾ ਜਿਹੜੀ ਉਸ ਦੀ ਇਬਾਰਤ ਹੈ ਕਿ ਕਿਵੇਂ ਸਬਕ ਸਿਖਾਉਣਾ, ਇਹ ਉਦੋਂ ਹੀ ਲਿਖ ਲਈ ਗਈ ਸੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਹਰਿਆਣੇ 'ਚ ਤਾਂ ਸਿੱਧੀ ਉਹਨਾਂ ਦੀ ਹਕੂਮਤ ਹੈ ਖੱਟੜ ਦੀ, ਜਿਹੜਾ ਮੋਦੀ ਦਾ ਜਿਹੜਾ ਲੰਗੋਟੀਆ ਹੈ। ਤੇ ਪੰਜਾਬ ਦੇ ਵਿੱਚ ਭਗਵੰਤ ਮਾਨ ਨੂੰ ਕੁਰਸੀ ਦਾ, ਉਹ ਤਾਂ ਛੱਤੀਸਗੜ੍ਹ ਕੇ ਕਿੱਥੇ ਦੌੜਿਆ ਹੋਇਆ ਹੈ ਕੇਜਰੀਵਾਲ ਦੀ ਪਾਰਟੀ ਦਾ ਪ੍ਰਚਾਰ ਕਰਨ। ਕੋਈ ਫਿਕਰ ਨਹੀਂ ਹੈ ਕਿ ਕੀ ਹੋ ਰਿਹਾ। ਦੂਜੇ ਪਾਸੇ ਪੁਲਿਸ ਨੂੰ ਜਿਹੜਾ ਹੈ ਉਹ ਖੁੱਲੀ ਛੁੱਟੀ ਦਿੱਤੀ ਹੋਈ ਹੈ ਕਿ ਵੀ ਦੱਬ ਦਿਓ ਇਹਨਾਂ ਨੂੰ, ਸਿਰੇ ਨਾ ਚੁੱਕਣ ਦਿਓ। ਹਾਲਾਂ ਜੇ ਜੋ ਹਸ਼ਰ ਪਹਿਲਿਆਂ ਦਾ ਹੁੰਦਾ ਆਇਆ, ਜਿਹੜਾ ਕੋਈ ਇਹ ਸਮਝਦਾ ਹੈ ਕਿ ਜ਼ਬਰ ਔਰ ਜ਼ੁਲਮ ਦੇ ਨਾਲ ਉਹ ਪੰਜਾਬ ਦੀ ਆਵਾਜ਼ ਦਬਾ ਸਕਦੇ ਨੇ, ਔਰ ਇਹ ਸਾਰੇ ਚੋਂ ਈਵਨ ਅੱਜ ਮੀਡੀਆ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਇਸੇ ਹਵਾਲੇ ਨਾਲ ਹੀ ਨੇ। ਇੱਕ ਤਾਂ ਪਿਛਲੇ ਕੱਲ੍ਹ ਦੀ ਸੀ ਕਿ 1 ਡੈਡ ਇਨ ਪੰਜਾਬ ਸੰਗਰੂਰ ਐਜ਼ ਫਾਰਮਰਸ ਕਲੈਸ਼ ਵਿਦ ਪੁਲਿਸ ਓਵਰ ਡਿਟੈਂਸ਼ਨ ਆਫ ਫਾਰਮ ਲੀਡਰਸ ਅਹੈਡ ਆਫ ਪਲੈਨਡ ਪ੍ਰੋਟੈਸਟ। ਔਰ ਉਹਨਾਂ ਨੇ ਜਿਹੜਾ ਸੈਕਟਰ 17 ਦੇ ਵਿੱਚ ਮੰਗਲਵਾਰ ਪ੍ਰੋਟੈਸਟ ਕਰਨਾ ਸੀ, ਔਰ ਇਹ ਸਾਰੇ 'ਚ ਜਿਹੜੀ ਹੈ ਇੱਕ ਕਿਸਾਨ ਦੀ ਡੈਥ ਹੁੰਦੀ ਹੈ। ਪੰਜਾਬ ਹਰਿਆਣਾ ਫਾਰਮਰਸ ਸੀਕਿੰਗ ਫਲੱਡ ਰਿਲੀਫ ਡਿਟੇਨਡ as they march to Chandigarh, heavy police force deployed by Mohali border. As preventive measures, Punjab police have taken over 200 farmer leaders from across the state into preventive custody. So ਸੈਂਕੜਿਆਂ ਚੁੱਕੇ ਹੋਏ ਨੇ। ਈਵਨ ਰੈਪਿਡ ਐਕਸ਼ਨ ਫੋਰਸ ਜਿਹੜੀ ਹੈ ਉਹ ਵੀ ਉੱਥੇ ਮੋਹਾਲੀ ਬਾਰਡਰ ਦੇ ਉੱਤੇ ਡਿਪਲੋਏ ਕੀਤੀ ਹੋਈ ਹੈ। ਔਰ 16 ਕਿਸਾਨਾਂ ਦੀਆਂ ਜਥੇਬੰਦੀਆਂ ਨੇ ਜਿਹੜਾ ਉਹ ਆਪਣਾ ਪ੍ਰਾਣ ਮਾਰਚ ਚੰਡੀਗੜ੍ਹ ਵੱਲ ਸ਼ੁਰੂ ਕੀਤਾ ਹੈ। ਔਰ ਇਹ ਫਾਰਮਰਸ ਨੇ ਹਿਸਾਰ ਚੰਡੀਗੜ੍ਹ ਹਾਈਵੇ, ਅੰਬਾਲਾ ਸਿਟੀ ਜਿੱਥੇ ਉਹਨਾਂ ਨੂੰ ਪਰਮਿਸ਼ਨ, ਉਹਨੂੰ ਵੀ ਉਹਨਾਂ ਨੇ ਬਲੌਕ ਕੀਤਾ। ਔਰ ਇਹ ਵੀ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਬਹੁਤ ਸਾਰੇ ਟੋਲ ਪਲਾਜ਼ਿਆਂ ਦੇ ਬਾਹਰ ਧਰਨੇ ਦਿੱਤੇ ਹੋਏ ਨੇ। ਉਹਨਾਂ ਦੀ ਕੋਸ਼ਿਸ਼ ਤਾਂ ਇਹ ਹੈ ਕਿ ਵੀ ਅਸੀਂ ਨੈਸ਼ਨਲ ਹਾਈਵੇ ਨੂੰ ਬਲੌਕ ਕਰੀਏ, ਕਿਉਂਕਿ ਜਦੋਂ ਤੱਕ ਚੀਕਾਂ ਉੱਥੋਂ ਨਹੀਂ ਪੈਂਦੀਆਂ ਉਦੋਂ ਤੱਕ ਕੋਈ ਨਹੀਂ ਹੁੰਦਾ। ਹੁਣ ਅਸੀਂ ਇੱਕ ਪਾਸੇ ਦੇਖਦੇ ਹਾਂ ਵੀ ਜਦੋਂ ਪਿੱਛੇ ਜਿਹੇ ਅਸਾਮ ਦੇ ਕੁਝ ਹਿੱਸੇ ਦੇ ਵਿੱਚ ਜਿਹੜਾ ਉਹ ਫਲੱਡ ਆਏ ਤੇ ਇਹ ਪ੍ਰਚਾਰਿਆ ਗਿਆ ਕਿ ਜੀ ਇਹ ਫਲੱਡ ਜਿਹਾਦ ਹੈ, ਕਿਉਂਕਿ ਜਿਸ ਖਿੱਤੇ 'ਚ ਬੰਨ ਟੁੱਟਿਆ ਉੱਥੇ ਉਹ ਮੁਸਲਮਾਨਾਂ ਦੀ ਆਬਾਦੀ ਸੀ। ਲੇਕਿਨ ਹੁਣ ਫਲੱਡ ਜਿਹਾਦ ਪੰਜਾਬ ਦੇ ਵਿੱਚ ਜੋ ਲਿਆਂਦਾ ਗਿਆ, ਇਹਨੂੰ ਹਿੰਦੂਤਵਾ ਫਲੱਡ ਜਿਹਾਦ ਕਹੀਏ ਜਾਂ ਹਿੰਦੂਤਵਾ ਫਲੱਡ ਮੰਦਰ ਕਮੇਟੀ ਦੇ ਨਾਂ ਥੱਲੇ ਕਹੀਏ। ਲੇਕਿਨ ਜਿਹੜੀ ਗੱਲ ਵੱਲ ਬਹੁਤਿਆਂ ਦਾ ਧਿਆਨ ਨਹੀਂ ਗਿਆ ਕਿ ਜਿਹੜੇ ਅਖੀਰਲੇ ਮੌਨਸੂਨ ਸੈਸ਼ਨ ਦੇ ਪਾਰਲੀਮੈਂਟ ਦੇ ਅਖੀਰਲੇ ਦਿਨ ਜਿਹੜੇ ਉਹਨਾਂ ਨੇ ਕਾਨੂੰਨ ਪਾਸ ਕੀਤੇ, ਬਿੱਲ ਤੇਜ਼ੀ ਨਾਲ ਕਾਨੂੰਨ ਬਣਾਏ, ਉਹਦੇ 'ਚ ਇੱਕ ਇਹ ਵੀ ਹੈ, ਔਰ ਅੱਜ ਦੀ ਹਿੰਦੂ ਅਖਬਾਰ ਦੀ ਇਹ ਪ੍ਰਮੁੱਖ ਖਬਰ ਹੈ, ਕਾਜ਼ਿੰਗ ਫਲੱਡਸ is a terrorist offence in proposed law to replace Indian penal code। ਜਿਹੜਾ ਹੁਣ ਬ੍ਰਿਟਿਸ਼ ਪੀਰੀਅਡ ਦਾ IPC ਨੂੰ ਨਿਆਇ ਸੰਹਿਤਾ ਕਹਿ ਰਹੇ ਨੇ,
ਉਹਦੇ 'ਚ ਉਹਨਾਂ ਨੇ ਇਹ ਕਲੌਜ਼ ਇੱਕ ਇਹ ਵੀ ਰੱਖਿਆ ਕਿ ਜੀ ਜਿਹੜਾ ਇਹ ਫਲੱਡ ਲਿਆਏਗਾ, ਕਿਉਂਕਿ ਇਹਨੂੰ ਪਹਿਲਾਂ ਫਲੱਡ ਜਿਹਾਦ ਦਾ ਨਾਂ ਦੇ ਚੁੱਕੇ ਨੇ, ਇਹ ਵੀ ਜਿਹੜਾ ਹੈ ਉਹ ਟੈਰਰਿਸਟ ਐਕਸ਼ਨ ਹੋਏਗਾ। ਔਰ ਸੈਕਸ਼ਨ 111(6) ਉਸ ਬਿੱਲ ਦਾ ਕਹਿੰਦਾ ਹੈ ਇਹ ਟੈਰਰਿਸਟ refers to any person who develops, manufactures, possesses, acquires, transports, supplies or uses weapons, explosives or releases nuclear, radiological or other dangerous substance or cause fire, floods or explosions। ਹੁਣ ਫਲੱਡ ਨੂੰ ਇਹਨਾਂ ਨੇ ਉਸ ਕੈਟਾਗਰੀ ਦੇ ਵਿੱਚ ਲੈ ਆਂਦਾ ਕਿ ਜਿਹਦੇ ਥੱਲੇ ਇਹ ਟੈਰਰਿਸਟ ਆਫੈਂਸ ਹੈ। ਹੁਣ ਜੇ ਸਟੇਟ ਟੈਰਰਿਸਟ ਹੈ, ਸਟੇਟ ਫਲੱਡ ਲਿਆ ਰਹੀ ਹੈ, ਹਾਲਾਂਕਿ ਇਹਦੇ ਬਾਵਜੂਦ ਕਿ UAPA ਕਿੰਨੇ ਕਾਨੂੰਨ ਹੋਰ ਨੇ ਜਿਹੜੇ ਟੈਰਰਿਜ਼ਮ ਦੇ ਲਈ ਇਹ ਇਸਤੇਮਾਲ ਕਰਦੇ ਨੇ, ਲੇਕਿਨ ਇਹਦੇ ਪਿੱਛੇ ਵੀ ਇੱਕ ਲਾਈਨ ਹੈ। ਕਿਉਂਕਿ ਸ਼ਾਇਦ ਬਹੁਤ ਸਾਰਿਆਂ ਨੂੰ ਅਜੇ ਯਾਦ ਨਾ ਹੋਏ ਕਿ ਜੂਨ 84 ਦੇ ਅਟੈਕ ਤੋਂ ਬਾਅਦ ਜਦੋਂ ਭਾਰਤੀ ਫੌਜ ਨੇ ਹਮਲਾ ਕੀਤਾ, ਇੱਕ ਜਿਹੜਾ ਵੱਡਾ ਐਕਸ਼ਨ ਰੋਪੜ ਜ਼ਿਲ੍ਹੇ ਦੇ ਵਿੱਚ ਕੁਝ ਨੌਜਵਾਨਾਂ ਨੇ ਕੀਤਾ ਸੀ। ਉਹਨਾਂ ਨੇ ਇੱਕ ਨਹਿਰ ਤੋੜ ਕੇ ਇੱਕ ਪਾਸੇ ਨੂੰ ਡਾਈਵਰਟ ਕਰਤੀ ਸੀ, ਕੁਝ ਹਿੱਸੇ ਫਲੱਡਡ ਹੋਏ ਸੀ। ਹੁਣ ਕੱਲ੍ਹ ਨੂੰ ਈਵਨ ਹਾਲਾਂ ਉਹ ਸਾਰੇ ਲੋਕਾਂ ਦਾ ਸਾਂਝਾ ਐਕਸ਼ਨ ਸੀ, ਕਿਉਂਕਿ ਉਹਨਾਂ ਨੇ ਦੇਖਿਆ ਵੀ ਅਸੀਂ ਕੀ ਕਰਨਾ ਹੈ ਗੁੱਸੇ ਦੇ ਵਿੱਚ। ਹੁਣ ਇਹਨਾਂ ਨੇ ਜਿਹੜੇ ਤਾਂ ਇਸ ਕਿਸਮ ਦਾ ਕੋਈ ਵੀ ਪਾਰਟ ਹੋਏਗਾ ਉਹਨੂੰ ਟੈਰਰਿਜ਼ਮ ਦੇ ਥੱਲੇ ਲੈ ਆਉਂਦਾ। ਲੇਕਿਨ ਜੇ ਸਟੇਟ ਖੁਦ ਹੜ੍ਹ ਲਿਆਉਣ ਲਈ ਜ਼ਿੰਮੇਵਾਰ ਹੈ, ਜਿਹੜੇ ਈਵਨ ਪੰਜਾਬ ਦੇ ਦੋ, ਮੈਂ ਜਿਵੇਂ ਪਹਿਲੇ ਸੈਗਮੈਂਟ 'ਚ ਕਿਹਾ, ਦੋ ਪੰਜਾਬੀ ਹਿੰਦੂ ਪੱਤਰਕਾਰ, ਉਹਨਾਂ 'ਚ ਇੱਕ ਐਕਸਪਰਟ ਨੇ ਡਾਕਟਰ ਗਰਗ, ਉਹਨਾਂ ਨੇ ਵੀ ਇਸ ਗੱਲ ਦੀ ਸ਼ਾਹਦੀ ਦਿੱਤੀ ਹੈ ਕਿ ਜੋ ਇਸ ਵੇਲੇ ਹੜ੍ਹ ਪੰਜਾਬ 'ਚ ਹੁਣ ਆਏ ਨੇ ਇਹ ਲਿਆਂਦੇ ਗਏ ਨੇ। ਪੰਜਾਬ ਨੂੰ ਸਬਕ ਸਿਖਾਇਆ ਜਾ ਰਿਹਾ ਹੈ, ਕਿਸਾਨਾਂ ਨੂੰ ਸਬਕ ਸਿਖਾਇਆ ਜਾ ਰਿਹਾ ਹੈ, ਔਰ ਇਹ ਸੈਂਟਰ ਦੀਆਂ ਏਜੰਸੀਆਂ ਆਪਣੀ ਗੰਦੀ ਖੇਡ ਦੇ ਉੱਤੇ ਉਤਰੀਆਂ ਹੋਈਆਂ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਫਿਓਰਸ, ਤੁਸੀਂ ਸਾਡੇ ਚਿੱਤਰੇ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।